ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਫਰਾਂਸ ਤੋਂ ਵੀਰ ਮਿਰਜ਼ਾ ਇਮਰਾਨ ਬੇਗ ਜੀ ਦਾ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਤਿਕਾਰਯੋਗ ਨੀਲਮ ਕੌਰ ਜੀ। ਕੁਝ ਦਿਨ ਪਹਿਲਾਂ ਹੀ ਮੈਨੂੰ ਟੀਵੀ 84 ਚੈਨਲ ਬਾਰੇ ਪਤਾ ਲੱਗਾ ਹੈ। ਮੈਂ ਪਾਕਿਸਤਾਨੀ ਪੰਜਾਬ ਤੋਂ ਹਾਂ ਅਤੇ ਹੁਣ ਫਰਾਂਸ ਰਹਿ ਰਿਹਾ ਹਾਂ। ਮੈਨੂੰ ਸੱਚੋ ਸੱਚ ਚੰਗਾ ਲੱਗਦਾ ਹੈ ਅਤੇ ਡਾਕਟਰ ਅਮਰਜੀਤ ਸਿੰਘ ਜੀ ਦੀ ਪੰਜਾਬੀ ਵੀ ਸਾਡੇ ਪੰਜਾਬ ਵਾਂਗ ਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਵੀ ਭਾਰਤ ਕੋਲੋਂ ਡਰੇ ਨਹੀਂ। ਹਾਲਾਂਕਿ ਅਸੀਂ ਭਾਰਤ ਨਾਲੋਂ ਆਕਾਰ 'ਚ ਛੋਟੇ ਹੀ ਹਾਂ, ਪਰ ਪਾਕਿਸਤਾਨ ਇਕਲੌਤਾ ਮੁਲਕ ਹੈ ਜੋ ਸਾਰਕ 'ਚ ਸ਼ਾਮਲ ਹੈ, ਜੋ ਇੱਕ ਤਾਕਤਵਰ ਭਾਰਤ ਵਿਰੋਧੀ ਸਟੈਂਡ ਹੈ। ਸਾਡਾ ਡਿਫੈਂਸ ਬੜਾ ਚੰਗਾ ਹੈ। ਚੀਨ, ਸਾਊਦੀ ਅਰਬ ਅਤੇ ਟਰਕੀ ਸਾਡੇ ਸੱਚੇ ਮਿੱਤਰ ਹਨ। ਮੈਂ ਡਾਕਟਰ ਅਮਰਜੀਤ ਸਿੰਘ ਸਾਹਿਬ ਦਾ ਪਾਕਿਸਤਾਨ 'ਚ ਸਵਾਗਤ ਕਰਨਾ ਚਾਹੁੰਦਾ ਹਾਂ ਤੇ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੀ ਸਪੈਸ਼ਲ ਵਿਜ਼ਿਟ ਦਾ ਤੋਹਫਾ ਦੇਣਾਗਾ। ਕਿਰਪਾ ਕਰਕੇ ਸਾਡੇ ਕੋਲ ਆ ਕੇ ਸਾਡਾ ਸਿੱਖ ਭਰਾਵਾਂ ਪ੍ਰਤੀ ਪਿਆਰ ਦੇਖੋ। ਮੈਨੂੰ ਸਰਕਾਰੀ ਪਾਲਿਸੀ ਦਾ ਤਾਂ ਪਤਾ ਨਹੀਂ, ਪਰ 99% ਪਾਕਿਸਤਾਨੀ ਖਾਲਿਸਤਾਨ ਦੇ ਹੱਕ ਵਿੱਚ ਹਨ। ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਖਾਲਿਸਤਾਨ ਦੋਸਤੀ ਜ਼ਿੰਦਾਬਾਦ। ਜੀ ਡਾਕਟਰ ਸਾਹਿਬ जिंदाबाद जिंदाबाद पाकिस्तान खालिस्तान दोस्ती जिंदाबाद जिंदाबाद जी। भाईजान मिर्जा इमरान बेग जी का बहुत बहुत शुक्रिया। उन्होंने सानू फ्रांस तो लिखे जी। उन्होंने सच्चो सच प्रोग्राम चंगा लगता है। पंजाबी भी साडे उन्होंने अपने वांग लगती है, लगती कि जी है ही अपने वांग है जी। असी सगों कई बार देखते हैं कि ज़्यादा जिहड़ी जिस ਨੂੰ ਤੁਸੀਂ ਠੀਕ ਜ਼ਬਾਨ ਜਾਂ ਬੋਲੀ ਕਹਿੰਦੇ ਹੋ ਉਹ ਸਗੋਂ ਤੁਹਾਡੇ ਕੋਲ ਹੈ। ਅਸੀਂ ਤਾਂ ਬਹੁਤ ਸਾਰਾ ਹਿੰਦੀ ਸੰਸਕ੍ਰਿਤ ਨਾਲ ਲੱਦ ਲਿਆ। ਅਮਰੀਕਾ ਨੇ ਵਿੱਚ ਅੰਗਰੇਜ਼ੀ ਵੀ ਬਾੜ ਦਿੱਤੀ ਹੈ ਜੀ। ਔਰ ਕੱਲ ਹੀ ਜਿਹੜੀ ਡਿਸਕਸ਼ਨ ਚੱਲ ਰਹੀ ਸੀ ਤਾਂ ਉਹਦੇ ਵਿੱਚ ਜਿਹੜੇ ਦੂਸਰੇ ਬੈਠੇ ਸੀ ਮੈਨੂੰ ਕਹਿੰਦੇ ਜ਼ਰਾ ਅੰਗਰੇਜ਼ੀ ਵਾਲੇ ਨਾ ਮੈਨੂੰ ਪੁੱਛੋ। ਮੈਂ ਕਿਹਾ ਜੀ ਨਹੀਂ, ਅੰਗਰੇਜ਼ੀ ਲਈ ਹੋਰ ਨੇ ਬਿਠਾਏ ਹੋਏ ਜੀ, ਤੁਹਾਡੇ ਤੋਂ ਪੰਜਾਬੀ 'ਚ ਪੁੱਛਣਗੇ। ਸੋ ਉਹਨਾਂ ਨੇ ਬਿਲਕੁਲ ਜਦੋਂ ਇੱਕ ਨੈਸ਼ਨਲਿਸਟਿਕ ਉਹਨਾਂ ਦਾ ਸਟੈਂਡ ਹੈ ਕਿ ਭਾਈ ਅਸੀਂ ਕੋਈ ਡਰਦੇ ਨਹੀਂ। ਪਾਕਿਸਤਾਨ ਆਪਣੇ ਆਪ ਨੂੰ ਡਿਫੈਂਡ ਕਰ ਸਕਦਾ ਹੈ, ਡਿਫੈਂਸ ਮਜ਼ਬੂਤ ਹੈ। ਸਾਊਦੀ ਅਰੇਬੀਆ, ਟਰਕੀ, ਚੀਨ ਔਰ ਇਹ ਸੱਚਮੁੱਚ ਪਾਕਿਸਤਾਨ ਦੀਆਂ ਖਾਮੀਆਂ ਦੇ ਬਾਵਜੂਦ ਉਹਨਾਂ ਦੀ ਲੀਡਰਸ਼ਿਪ ਦੀਆਂ ਲੋਕ ਤਾਂ ਹਮੇਸ਼ਾ ਹੀ ਉਹਨਾਂ ਲੋਕਾਂ ਨੇ ਜਿਸ ਤਰੀਕੇ ਦੇ ਨਾਲ 66-67 ਸਾਲ ਜਿਹਦੇ ਬਾਵਜੂਦ ਕਿ ਭਾਰਤ ਦੇ ਆਲਮੋਸਟ ਸਾਰੇ ਜਿਹੜੇ ਸ਼ੇਡਸ ਦੇ ਲੀਡਰ ਨੇ ਉਹਨਾਂ ਨੇ ਕਦੇ ਪਾਕਿਸਤਾਨ ਐਕਸੈਪਟ ਨਹੀਂ ਕੀਤਾ। ਇਹਨਾਂ ਦੇ ਅੰਦਰ ਅਖੰਡ ਭਾਰਤ ਵੜਿਆ ਹੋਇਆ ਹੈ। 48 ਪਾਣੀ ਚੋਕ ਕੀਤਾ, 65 ਦੇ ਵਿੱਚ ਜਿਹੜਾ ਉਹ ਫੇਰ 71 ਦੇ ਵਿੱਚ ਫੌਜ ਦਾ ਇਸਤੇਮਾਲ ਕਰਕੇ ਮੁਲਕ ਨੂੰ ਤੋੜਨਾ। ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਨਾ ਸਿਰਫ ਸਰਵਾਈਵ ਕੀਤਾ ਹੈ, ਦੁਨੀਆ ਦੀ 6ਵੀਂ 7ਵੀਂ ਵੱਡੀ ਉਹ ਫੌਜੀ ਤਾਕਤ ਵੀ ਹੈ ਜੀ। ਔਰ ਦੁਨੀਆ 'ਚ 55 ਦੇ ਕਰੀਬ ਮੁਸਲਮਾਨਾਂ ਦੇ ਦੇਸ਼ ਨੇ, ਪਰ ਪਾਕਿਸਤਾਨ ਇੱਕੋ ਇੱਕ ਇਕਲੌਤਾ ਦੇਸ਼ ਹੈ ਜਿਹੜਾ ਨਿਊਕਲੀਅਰ ਪਾਵਰਡ ਹੈ। ਔਰ ਉਹਨਾਂ ਨੇ ਇੱਕੋ ਵੇਲੇ ਚੀਨ ਦੇ ਨਾਲ ਵੀ ਆਪਣਾ ਜਿਹੜੀ ਹੈ ਦੋਸਤੀ ਰੱਖੀ ਹੈ, ਉਸੇ ਤਰ੍ਹਾਂ ਟਰਕੀ ਦੇ ਨਾਲ ਵੀ ਹੈ ਔਰ ਸਾਊਦੀ ਅਰੇਬੀਆ ਦੇ ਨਾਲ ਵੀ ਹੈ। ਪਰ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਹੁਣ ਈਵਨ ਰੂਸ ਵੱਲ ਵੀ ਕਦਮ ਵਧਾਏ ਨੇ, ਇਹ ਇੱਕ ਚੰਗੀ ਗੱਲ ਹੈ। ਡਿਪਲੋਮੇਸੀ ਦੇ ਵਿੱਚ ਜਿਵੇਂ ਮੈਂ ਅਕਸਰ ਇਹ ਦੁਹਰਾਉਂਦਾ ਸਟੇਟਮੈਂਟ ਕਿ ਕੋਈ ਪਰਮਾਨੈਂਟ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਪਰਮਾਨੈਂਟ ਤਾਂ ਹਿੱਤ ਹੁੰਦੇ ਨੇ ਜੀ। ਸੋ ਉਸ ਲਿਹਾਜ਼ ਨਾਲ ਇੰਨੇ ਚੈਲੰਜਸ 9/11 ਤੋਂ ਬਾਅਦ ਜੋ ਜਿਹਾ ਅਮਰੀਕਨਾਂ ਦਾ ਵਰਤਾਰਾ ਸੀ ਔਰ ਕੱਲਾ ਹੀ ਨਹੀਂ ਕਿ ਪਾਕਿਸਤਾਨ ਖੁਦ ਜਦੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ ਹੋਈ ਉਹੀ ਬੇਸ ਬਣਿਆ ਔਰ ਹੁਣ ਵੀ ਲਗਭਗ 10 ਸਾਲ ਜਿਵੇਂ ਪਾਕਿਸਤਾਨ ਦਾ ਕਬਾਇਲੀ ਇਲਾਕਾ ਔਰ ਮੇਨ ਸਟ੍ਰੀਮ ਦੇ ਵਿੱਚ ਵੀ ਉਹੀ ਜਦੋਂ ਹਥਿਆਰ ਆਉਂਦੇ ਨੇ, ਡਰੱਗਸ ਆਉਂਦੀਆਂ, ਦਹਿਸ਼ਤਗਰਦੀ ਜਿਹੜੀ ਹੈ ਉਹ ਇੱਕ ਪਾਸਿਓਂ ਦੂਜੇ ਪਾਸੇ ਆਉਂਦੀ ਹੈ। ਇਹਦੇ ਬਾਵਜੂਦ ਸੁਸਾਇਟੀ ਨੇ ਮੈਂ ਸਮਝਦਾ ਵੀ ਰੈਜ਼ੀਲੀਅੰਸ ਦਿਖਾਈ ਹੈ। ਬਾਕੀ ਉਹਨਾਂ ਨੇ ਸਾਨੂੰ ਤੋਹਫਾ ਦੇਣਾ ਚਾਹੁੰਦੇ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨਾਂ ਦਾ। ਬਹੁਤ ਸ਼ੁਕਰੀਆ ਇਮਰਾਨ ਬੇਗ ਜੀ। ਜਦੋਂ ਵੀ ਰੱਬ ਨੇ ਚਾਹਿਆ ਅਸੀਂ ਜ਼ਰੂਰ, ਮੇਰੀ ਵੀ ਆਪਣੀ ਚਾਹਨਾ ਹੈ ਜਿਹੜੀ ਕੱਲੀ ਇਸ ਦੇ ਲਈ ਨਹੀਂ, ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਦਿਨ ਆਏ ਜਦੋਂ ਕਿ ਅਸੀਂ ਖਾਲਿਸਤਾਨ ਔਰ ਪਾਕਿਸਤਾਨ ਦੋ ਗਵਾਂਢੀ ਦੇਸ਼ ਇੱਕ ਇਵੇਂ ਦੇ ਰਿਲੇਸ਼ਨਸ ਬਣਾ ਸਕੀਏ ਜਿਹੜਾ ਕਿ ਜਿਵੇਂ ਅਮਰੀਕਾ ਕੈਨੇਡਾ ਦੇ ਨੇ ਜੀ। ਔਰ ਸਾਡੀਆਂ ਇੰਨੀਆਂ ਕੁ ਸਾਂਝਾਂ ਨੇ, ਇੰਨਾ ਕੁ ਸਾਡਾ ਇੱਕ ਦੂਜੇ ਦੇ ਨਾਲ ਜਿਹੜਾ ਉਹ ਆਪਸੀ ਰਿਸ਼ਤਾ ਹੈ ਜਿਹੜਾ ਕਿ ਜੇ ਉਹਨੂੰ ਤਹਿਜ਼ੀਬ ਦੇ ਨਾਂ ਥੱਲੇ ਵੀ ਕਹੀਏ, ਈਵਨ ਮਜ਼ਹਬ ਦੇ ਨਾਂ ਥੱਲੇ ਵੀ ਮੈਂ ਸਮਝਦਾ ਵੀ ਇਸਲਾਮ ਔਰ ਸਿੱਖੀ ਵੱਖਰੀ ਗੱਲ ਹੈ। 18ਵੀਂ ਸਦੀ ਦੇ ਰੂਲਰਸ
ਜਿਨ੍ਹਾਂ ਨੇ ਆਪਣੇ ਪਿਓਆਂ ਆਪਣੇ ਭਰਾਵਾਂ ਨੂੰ ਨਹੀਂ ਬਖਸ਼ਿਆ, ਉਹਨਾਂ ਦੇ ਨਾਲ ਟਕਰਾਅ ਨੂੰ ਇੱਕ ਪਾਸੇ ਰੱਖਦੇ ਆ, ਜਿਹੜਾ ਕਿ ਇਤਿਹਾਸ ਹੈ, ਹਿਸਟਰੀ ਤਾਂ ਹਿਸਟਰੀ ਹੈ ਜੀ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਸਾਂਝ ਨੂੰ ਭਾਈ ਮਰਦਾਨੇ ਦੀ ਰਬਾਬ, ਸਾਈਂ ਮੀਆਂ ਮੀਰ ਵੱਲੋਂ ਹਰਮੰਦਰ ਸਾਹਿਬ ਦਾ ਰੱਖਿਆ ਨੀਂਹ ਪੱਥਰ, ਔਰ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ, ਇਹ ਇਸ ਗੱਲ ਦੇ ਗਵਾਹ ਨੇ ਕਿ ਈਵਨ ਉਸ ਪੀਰੀਅਡ ਦੇ ਵਿੱਚ ਵੀ ਜਦੋਂ ਜ਼ਾਹਰਾ ਤੌਰ ਦੇ ਉੱਤੇ ਨਜ਼ਰ ਆਉਂਦਾ ਸੀ ਵੀ ਹੌਸਟਿਲਿਟੀ ਹੈ, ਤੇ ਇਹ ਜਿਹੜਾ ਈਮਾਨ ਹੈ ਇੱਕ ਦੂਸਰੇ ਦੇ ਨਾਲ ਇਹ ਨਿਭਿਆ, ਔਰ ਅਸੀਂ ਇਸ ਗੱਲ ਦੇ ਲਈ ਆਸਮੰਦ ਹੈ, ਇਸ ਗੱਲ ਨੂੰ ਜਿਹੜਾ ਇਨਸ਼ਾ ਅੱਲਾ ਜਿਵੇਂ ਸਾਡੇ ਮੁਸਲਮਾਨ ਵੀਰ ਕਹਿੰਦੇ ਨੇ ਜੀ ਕਿ ਇਹ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣ ਮੁਲਕਾਂ ਦੇ ਆਪਸੀ ਸਬੰਧਾਂ 'ਚ ਵੀ, ਔਰ ਜਦੋਂ ਅਕਾਲ ਪੁਰਖ ਨੇ ਚਾਹਿਆ ਜ਼ਰੂਰ ਪਾਕਿਸਤਾਨ ਦੇ ਵਿੱਚ ਜਿੱਥੇ ਅਸੀਂ ਇਹਨਾਂ ਆਪਣੇ ਪਵਿੱਤਰ ਗੁਰਧਾਮਾਂ ਦੀ ਜ਼ਿਆਰਤ ਕਰਾਂਗੇ, ਉੱਥੇ ਜ਼ਰੂਰ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਉਸ ਪਿਆਰ ਨੂੰ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ। ਔਰ ਮੈਂ ਅਕਸਰ ਦੂਸਰਿਆਂ ਦੇ ਐਕਸਪੀਰੀਅੰਸ ਤੋਂ ਵੀ ਕਹਿੰਦਾ ਹੁੰਦਾ ਕਿ ਭਾਈ ਜਿੰਨਾ ਪਿਆਰ ਔਰ ਸਤਿਕਾਰ ਸਿੱਖਾਂ ਨੂੰ ਪਾਕਿਸਤਾਨ 'ਚ ਮਿਲਦਾ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਦਾ। ਜੀ ਸੋ ਮਿਰਜ਼ਾ ਇਮਰਾਨ ਬੇਗ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸਾਨੂੰ ਲਿਖਿਆ। ਇਸ ਤਰ੍ਹਾਂ ਨੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।